मुठा मीट के नुकरे हाँ बैठी टुट्टी हुई सतार रबाबियां दी पुछी बात ना जिन्हां ने शर्फ मेरी वे मैं बोली हाँ उन्हां पंजाबियां दी। ਜਦੋਂ ਤੁਸੀਂ ਮਾਂ ਨੂੰ ਮਾਂ ਕਹਿਣ ਤੋਂ ਇਨਕਾਰੀ ਹੋਵੋ ਤਾਂ ਫਿਰ ਉਸ ਦੇ ਲਈ ਕੀ ਲਫ਼ਜ਼ ਕਿਹਾ ਜਾਂਦਾ ਪੰਜਾਬੀ 'ਚ? ਮੈਂ ਉਹ ਲਫ਼ਜ਼ ਨਹੀਂ ਕਹਾਂਗਾ। ਅਸੀਂ ਤਾਂ ਪੰਜਾਬੀ ਦੇ ਇਸ ਗੱਲ ਦੇ ਝਗੜੇ 'ਚ ਪਏ ਹੋਏ ਹਾਂ ਜਾਂ ਪਏ ਰਹੇ ਲੰਬਾ ਵਕਤ ਕਿ ਗੁਰਮੁਖੀ 'ਚ ਲਿਖਣੀ ਹੈ ਕਿ ਸ਼ਾਹਮੁਖੀ 'ਚ ਲਿਖਣੀ ਹੈ। ਪਰ ਹੁਣ ਤੁਸੀਂ ਦੇਖੋਗੇ ਕਿ ਜਿੰਨੇ ਸਾਡੇ ਪਾਕਿਸਤਾਨੀ ਵੀਰ ਵੀ ਸਾਨੂੰ ਕੀ ਕਾਮੈਂਟ ਲਿਖਣਗੇ ਜਾਂ ਈਵਨ ਸਾਡੇ ਬੱਚੇ ਬੱਚੀਆਂ ਬਾਹਰ ਉਹ ਰੋਮਨ ਦੇ ਵਿੱਚ ਹੀ ਪੰਜਾਬੀ ਲਿਖ ਰਹੇ ਹੁੰਦੇ ਨੇ। ਜੇ ਹੁਣ ਪੁੱਤਰ ਧੀਆਂ ਹੀ ਮੁਨਕਰ ਹੋ ਜਾਣ, ਮਾਂ ਨੂੰ ਇਹ ਕਹਿਣ ਕਿ ਮੈਂ ਮਾਂ ਹੀ ਨਹੀਂ ਹੈ ਸਾਡੀ, ਇਹ ਦੋਵੇਂ ਪਾਸੇ ਵਰਤਾਰਾ ਹੋਇਆ। ਇੱਧਰ ਹਿੰਦੀ ਨੇ ਦੱਬ ਲਿਆ ਔਰ ਉੱਧਰ ਉਰਦੂ। 50 ਸਾਲ ਸਿੱਖਾਂ ਦਾ ਰਾਜ 1799 ਤੋਂ 1849 ਤੱਕ ਰਿਹਾ ਸਰਕਾਰੇ ਖਾਲਸਾ। ਉਹਦੀ ਸਰਕਾਰੀ ਜ਼ਬਾਨ ਫਾਰਸੀ ਸੀ, ਪਰਸ਼ੀਅਨ ਸੀ। ਉਰਦੂ ਦਾ ਮੈਂ ਦੋਖੀ ਨਾ ਹੀ ਤੇ ਦੁਸ਼ਮਨ ਨਹੀਂ ਅੰਗਰੇਜ਼ੀ ਦਾ, ਪੁੱਛਦੇ ਹੋ ਮੇਰੇ ਦਿਲ ਦੀ ਬੋਲੀ, ਹਾਂ ਜੀ ਹਾਂ ਪੰਜਾਬੀ ਏ, ਹਾਂ ਜੀ ਹਾਂ ਪੰਜਾਬੀ ਏ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 21 ਫਰਵਰੀ ਦਾ ਦਿਨ ਯੂਨਾਈਟਿਡ ਨੇਸ਼ਨਸ ਵੱਲੋਂ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਵਜੋਂ ਐਲਾਨਿਆ ਹੋਇਆ ਹੈ। ਸੋ ਅੱਜ ਇਸ ਨੂੰ ਦੁਨੀਆ ਭਰ ਦੇ ਵਿੱਚ ਮਨਾਇਆ ਜਾ ਰਿਹਾ ਔਰ ਅਫਸੋਸ 5 ਦਰਿਆਵਾਂ ਦੀ ਧਰਤੀ ਪੰਜਾਬੀਆਂ ਦੇ ਇੱਕ ਵੱਡੇ ਹਿੱਸੇ ਨੇ ਮਾਂ ਬੋਲੀ ਪੰਜਾਬੀ ਨੂੰ ਮਤਰੇਈ ਮਾਂ ਬਣਾ ਤਰਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो ये टॉपिक बड़ा अहम है। माँ बोली दिवस कौमांतरी इंटरनेशनल मदर लैंग्वेजेस डे ਜਿਹੜਾ ਯੂਨਾਈਟਿਡ ਨੇਸ਼ਨਸ ਨੇ ਪ੍ਰੋਪਰ ਮਤਾ ਕਰਕੇ ਯੂਨੈਸਕੋ ਰਾਹੀਂ 2000 ਸੰਨ ਦੇ ਵਿੱਚ ਇਸ ਨੂੰ ਇਹ ਦਿਨ ਡਿਕਲੇਅਰ ਕੀਤਾ ਸੀ ਔਰ ਦੁਨੀਆ ਭਰ 'ਚ ਇਸ ਨੂੰ ਜਿਹੜੇ ਲੋਕ ਜਿਨ੍ਹਾਂ ਦੀ ਵੀ ਜਿਹੜੀ ਮਾਂ ਬੋਲੀ ਹੈ ਜੀ ਔਰ ਜ਼ਾਹਰ ਹੈ ਕਿ ਮਾਂ ਬੋਲੀ ਉਹੀ ਹੁੰਦੀ ਹੈ ਜਿਹੜੀ ਤੁਸੀਂ ਪਹਿਲੇ ਲਫ਼ਜ਼ ਆਪਣੀ ਮਾਂ ਦੀ ਜ਼ੁਬਾਨ ਤੋਂ ਸੁਣਦੇ ਹੋ। ਘਰਾਂ ਦੇ ਵਿੱਚ ਬੋਲੀ ਜਾਣ ਵਾਲੀ ਬੋਲੀ, ਇਕੱਲਾ ਮਤਲਬ ਇਹ ਨਹੀਂ ਹੈ ਕਿ ਉਹ ਪਿਓ ਦੀ ਬੋਲੀ ਨਹੀਂ ਹੁੰਦੀ। ਮਾਂ ਬੋਲੀ ਇਸ ਲਈ ਕਿਉਂਕਿ ਬੱਚੇ ਬੱਚੀ ਦੀ ਕੁਰਬਤ ਮਾਂ ਦੇ ਨਾਲ ਹੁੰਦੀ ਹੈ ਔਰ ਪਹਿਲਾ ਲਫ਼ਜ਼ ਔਰ ਜਿਹੜੀ ਇਮੀਟੇਸ਼ਨ ਹੈ ਬੱਚਾ ਉਹ ਮਾਂ ਤੋਂ ਹੀ ਕਰਦਾ ਹੈ, ਜਦੋਂ ਬਾਅਦ 'ਚ ਥੋੜ੍ਹਾ ਗਰੋ ਵੀ ਹੁੰਦਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਦੀ ਇੱਕ ਆਪਣੀ ਕਹਾਣੀ ਹੈ ਕਿ ਵੀ ਅੱਜ ਦੇ ਦਿਨ ਨੂੰ ਕਿਵੇਂ ਇੰਟਰਨੈਸ਼ਨਲ ਮਦਰ ਲੈਂਗੁਏਜਸ ਡੇ ਐਲਾਨਿਆ ਗਿਆ। ਪਰ ਇਹ ਕ੍ਰੈਡਿਟ ਬੰਗਲਾ ਜ਼ਬਾਨ ਦੇ ਪੈਰੋਕਾਰਾਂ ਨੂੰ ਜਾਂਦਾ ਹੈ ਕਿ ਜਿਨ੍ਹਾਂ ਨੇ ਕੈਨੇਡਾ ਬੇਸਡ ਉਹਨਾਂ ਦੇ ਐਕਟਿਵਿਸਟ ਨੇ ਔਰ ਇੱਥੇ UN ਦੇ ਵਿੱਚ ਇੱਕ ਪ੍ਰੋਪਰਲੀ ਲੌਬੀ ਕੀਤੀ ਔਰ ਉਹਨਾਂ ਦਾ ਇੱਕ ਆਪਣਾ ਇਤਿਹਾਸ ਹੈ ਕਿ ਬੰਗਲਾ ਜ਼ਬਾਨ ਦੇ ਨਾਲ ਕਿਵੇਂ ਉਹਨਾਂ ਨੇ ਆਪਣਾ ਮੋਹ 'ਤੇ ਪੁਗਾਇਆ। ਹਾਲਾਂਕਿ ਇੱਕ ਵੱਖਰੀ ਕਹਾਣੀ ਹੈ ਕਿ ਭਾਰਤੀ ਹਕੂਮਤ ਨੇ ਕਿਵੇਂ ਜਿਹੜੀ ਨੈਸ਼ਨਲ ਪਾਲਿਸੀ ਪਾਕਿਸਤਾਨ ਨੇ ਬਣਾਈ ਜਿਹਦੇ 'ਚ ਉਰਦੂ ਨੂੰ ਸਟੇਟ ਲੈਂਗੁਏਜ ਐਲਾਨਿਆ ਗਿਆ ਔਰ ਵੱਡੀ ਗਿਣਤੀ 'ਚ ਬੰਗਾਲੀ ਜਿਹੜੇ ਬੰਗਲਾ ਦੇ ਨਾਲ ਜੁੜੇ ਹੋਏ ਸੀ ਆਪਣੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ, ਉਹਨਾਂ ਨੇ ਪਹਿਲਾ ਜਿਹੜਾ ਉਸ ਦੇ ਉੱਤੇ ਆਪਣਾ ਪ੍ਰੋਟੈਸਟ 1952-53 'ਚ ਹੋਇਆ ਢਾਕਾ ਯੂਨੀਵਰਸਿਟੀ 'ਚ ਔਰ ਗੋਲੀ ਚੱਲੀ, ਸਟੂਡੈਂਟਸ ਮਾਰੇ ਗਏ ਔਰ ਇਹੀ ਦਿਨ ਸੀ 21 ਫਰਵਰੀ ਦਾ। ਔਰ ਉਸੇ ਨੂੰ ਹੀ ਉਹਨਾਂ ਨੇ ਫਿਰ ਜਦੋਂ ਬੰਗਲਾਦੇਸ਼ ਬਣਿਆ ਲੌਬੀ ਉਹਨਾਂ ਨੇ ਕੀਤੀ ਬਾਅਦ 'ਚ, ਉਸ ਵੀ 8-10 ਸਾਲ ਲੱਗ ਗਏ ਪਰ ਸੰਨ 2000 ਦੇ ਵਿੱਚ ਇਸ ਨੂੰ ਐਲਾਨਿਆ ਗਿਆ। ਹੁਣ ਗੱਲ ਅਸੀਂ ਆਪਣੀ ਜ਼ਬਾਨ ਦੇ ਉੱਤੇ ਕਰੀਏ ਪਰ ਇਸ ਤੋਂ ਪਹਿਲਾਂ ਇਹੀ ਨਹੀਂ ਕਿ ਵੀ ਇਹ ਇੱਕ ਮਹਿਜ਼ ਬਾਕੀ ਦਿਨਾਂ ਵਾਂਗ ਇੱਕ ਦਿਨ ਬਣ ਜਾਂਦਾ ਹੈ। ਹਰ ਸਾਲ ਦਾ ਇੱਕ ਥੀਮ ਯੂਨਾਈਟਿਡ ਨੇਸ਼ਨਸ ਵੱਲੋਂ ਡਿਕਲੇਅਰ ਕੀਤਾ ਜਾਂਦਾ ਹੈ ਔਰ 2022 ਦਾ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਦਾ ਥੀਮ ਹੈ ਯੂਜ਼ਿੰਗ ਟੈਕਨੋਲੋਜੀ ਫॉर ਮਲਟੀਲਿੰਗੁਅਲ ਲਰਨਿੰਗ ਚੈਲੰਜਸ ਐਂਡ ਓਪਰਚੁਨਿਟੀਜ਼। ਕਿ ਭਾਈ ਇਕੱਲਾ ਕਿਉਂਕਿ ਹੁਣ ਸਾਡੀਆਂ ਸਾਰੀਆਂ ਜਨਰੇਸ਼ਨ ਤਾਂ ਉਹਦੇ 'ਤੇ ਆ ਗਈਆਂ, ਹੱਥ ਨਾਲ ਤਾਂ ਲਿਖਣ ਵਾਲਾ ਕੰਮ ਵੀ ਮੁੱਕ ਜਾਣਾ ਆਉਣ ਵਾਲੇ ਪੀਰੀਅਡ 'ਚ। ਜਿਵੇਂ ਬੱਚੇ ਸਿੱਧੇ ਹੀ ਕੀਬੋਰਡ ਦੇ ਉੱਤੇ ਜਾਂਦੇ ਨੇ ਔਰ ਇਹ ਨਵੀਂ ਟੈਕਨੋਲੋਜੀ ਦੇ ਚਲਦਿਆਂ ਕਿਵੇਂ ਇਹ ਜਿਹੜੀ ਮਲਟੀਲਿੰਗੁਅਲ ਇੱਕੋ ਵੇਲੇ ਹੁਣ ਅਸੀਂ ਤਾਂ ਪੰਜਾਬੀ ਦੇ ਇਸ ਗੱਲ ਦੇ ਝਗੜੇ 'ਚ ਪਏ ਹੋਏ ਹਾਂ ਜਾਂ ਪਏ ਰਹੇ ਲੰਬਾ ਵਕਤ ਕਿ ਗੁਰਮੁਖੀ 'ਚ ਲਿਖਣੀ ਹੈ ਕਿ ਸ਼ਾਹਮੁਖੀ 'ਚ ਲਿਖਣੀ ਹੈ। ਪਰ ਹੁਣ ਤੁਸੀਂ ਦੇਖੋਗੇ ਕਿ ਜਿੰਨੇ ਸਾਡੇ ਪਾਕਿਸਤਾਨੀ ਵੀਰ ਵੀ ਸਾਨੂੰ ਕੀ ਕਾਮੈਂਟ ਲਿਖਣਗੇ ਜਾਂ ਈਵਨ ਸਾਡੇ ਬੱਚੇ ਬੱਚੀਆਂ ਬਾਹਰ ਉਹ ਰੋਮਨ ਦੇ ਵਿੱਚ ਹੀ ਪੰਜਾਬੀ ਲਿਖ ਰਹੇ ਹੁੰਦੇ ਨੇ। ਮਤਲਬ ਕਿਉਂਕਿ ਇਹ ਕਾਮਨ ਸਕ੍ਰਿਪਟ ਹੈ ਰੋਮਨ, ਹਾਲਾਂਕਿ ਕੋਈ ਇਨਸਾਫ ਨਹੀਂ ਹੈ। ਜਿਹੜੀ ਸਾਡੀ ਪੰਜਾਬੀ ਜ਼ਬਾਨ ਦੇ 35 ਅੱਖਰ ਜਿਹਨੂੰ ਅਸੀਂ ਕਹਿੰਦੇ ਹੀ 35 ਹੈ ਉਹਨਾਂ 'ਚ ਹਰ ਸਾਊਂਡ ਹੈ, ਹਰ ਆਵਾਜ਼ ਹੈ ਲਿਖਣ ਦਾ ਹੈ। ਲੇਕਿਨ
ਕਿ ਇਸ ਨਾਲੋਂ ਕਿ ਵੀ ਅਸੀਂ ਤਾਂ ਟੁੱਟ ਗਏ, ਮਾਂ ਨੂੰ ਹੀ ਮਾਂ ਕਹਿਣ ਤੋਂ ਇਨਕਾਰੀ ਹੋਏ, ਉਹ ਜਿਹੜੀ ਹੈ ਸਟੈਪ ਮਦਰ ਬਣਾ ਦਿੱਤਾ, ਮਤਰੇਈ ਮਾਂ ਬਣਾ ਦਿੱਤਾ ਅਸੀਂ। ਤੇ ਉਹਨਾਂ ਨੇ ਜਿਹੜੇ ਨੇ ਜਿਨ੍ਹਾਂ ਨੇ ਕਮਿਊਨੀਕੇਟ ਕਰਨਾ, ਉਹਨਾਂ ਨੇ ਰੋਮਨ ਸਕ੍ਰਿਪਟ ਪਿਕ ਕਰ ਲਈ। ਹੁਣ ਇਹ ਇੱਕ ਬੜਾ ਇੰਪੋਰਟੈਂਟ ਥੀਮ ਹੈ ਜਿਹਦੇ ਉੱਤੇ ਕਿ ਭਾਈ ਉਹਨਾਂ ਨੇ ਕਿਵੇਂ ਇਸ ਸਾਰੇ ਨੂੰ, ਔਰ ਮੈਂ ਇਸ ਦੀ ਗੱਲ ਕਰਨ ਤੋਂ ਪਹਿਲਾਂ ਸਿੱਧਾ ਹੀ ਕਿਉਂਕਿ ਮਤਰੇਏ ਪੁੱਤਰ ਧੀਆਂ ਤੇ ਆ ਗਏ ਕਿ ਜਿਨ੍ਹਾਂ ਨੇ, ਜਦੋਂ ਤੁਸੀਂ ਮਾਂ ਨੂੰ ਮਾਂ ਕਹਿਣ ਤੋਂ ਇਨਕਾਰੀ ਹੋਵੋ ਤੇ ਫਿਰ ਉਸ ਦੇ ਲਈ ਕੀ ਲਫ਼ਜ਼ ਕਿਹਾ ਜਾਂਦਾ ਹੈ ਪੰਜਾਬੀ 'ਚ। ਮੈਂ ਉਹ ਲਫ਼ਜ਼ ਨਹੀਂ ਕਹਾਂਗਾ, ਪਰ ਇਹ ਮੈਂ ਜ਼ਰੂਰ ਕਹਿ ਸਕਦਾ ਕਿ ਵੀ ਪੰਜਾਬੀ ਮਾਂ ਬੋਲੀ ਜਿਸ ਦੇ ਕੋਈ ਪੈਰੋਕਾਰ ਪੰਜਾਬ 5 ਦਰਿਆਵਾਂ ਦੀ ਧਰਤੀ, ਜਿਹਦਾ ਕਦੇ ਨਾਂ ਪੰਚ ਨਦ ਸੀ, ਅੱਜ ਵੀ ਲਹਿੰਦੇ ਪੰਜਾਬ ਦੇ ਵਿੱਚ ਉਹ ਥਾਂ ਹੈ। ਕਿਉਂਕਿ ਜਦੋਂ ਅਸੀਂ 5 ਦਰਿਆ ਦੇਖਦੇ ਹਾਂ, ਸਤਲੁਜ ਤੇ ਬਿਆਸ ਜਿਹੜੇ ਨੇ ਉਹ ਇੱਥੇ ਹੀ ਹਰੀਕੇ 'ਚ ਮਿਲ ਜਾਂਦੇ ਨੇ ਇੱਕ ਦੂਜੇ 'ਚ। ਬਿਆਸ ਤਾਂ ਈਸਟ ਪੰਜਾਬ ਤੱਕ ਹਰੀਕੇ ਤੱਕ ਹੀ ਰਹਿੰਦਾ ਹੈ, ਸਤਲੁਜ ਅੱਗੇ ਜਾਂਦਾ ਹੈ, ਫਿਰ ਕਿੱਥੇ ਜਾ ਕੇ ਸਤਲੁਜ ਤੇ ਰਾਵੀ ਦਾ ਮੇਲ ਹੁੰਦਾ ਹੈ, ਫਿਰ ਜਿੱਥੇ ਜਾ ਕੇ ਚਨਾਬ ਮਿਲਦਾ ਹੈ ਜੇਹਲਮ, ਔਰ ਇੱਕ ਥਾਂ ਹੈ ਪੰਚ ਨਦ ਜਿੱਥੇ ਫਾਈਨਲ ਦਰਿਆ ਜਦੋਂ ਉਸ ਪਾਣੀ ਨਾਲ ਮਿਲਦਾ ਹੁੰਦਾ ਹੈ ਕਿ ਜੀ ਨਦ ਨਦੀ ਤੋਂ ਆਇਆ, ਕਿ ਵੀ 5 ਦਰਿਆ। ਪਰ ਇਹ ਅਕਬਰ ਦੇ ਜ਼ਮਾਨੇ ਤੋਂ ਲਫ਼ਜ਼ ਪੰਜਾਬ ਆਇਆ, ਕਿਉਂਕਿ ਆਬ ਫਾਰਸੀ ਦਾ ਸ਼ਬਦ ਹੈ, 5 ਪਾਣੀ। ਹੁਣ 5 ਪਾਣੀਆਂ ਦੀ ਧਰਤੀ ਜੇ ਅੱਜ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਦੇਖਣੀ ਹੋਏ, ਹੁਣ ਪਾਕਿਸਤਾਨ ਦੀ ਆਬਾਦੀ ਲਗਭਗ 220 ਮਿਲੀਅਨ ਹੈ, ਔਰ ਇਹਦੇ ਚੋਂ 100 ਮਿਲੀਅਨ ਤੋਂ ਜ਼ਿਆਦਾ 120 ਮਿਲੀਅਨ ਦੇ ਕਰੀਬ ਇਕੱਲਾ ਪੰਜਾਬ ਪ੍ਰੋਵਿੰਸ ਦੇ ਲੋਕ ਨੇ, ਔਰ ਸਾਰੇ ਪੰਜਾਬੀ ਬੋਲਦੇ ਨੇ। ਸਾਡਾ ਇਧਰਲਾ ਭਾਰਤੀ ਕਬਜ਼ੇ ਵਾਲਾ ਪੰਜਾਬ, ਉਹਦੀ ਲਗਭਗ 30 ਮਿਲੀਅਨ ਦੇ ਕਰੀਬ ਆਬਾਦੀ ਹੈ, 3 ਕਰੋੜ ਸਾਰੇ ਪੰਜਾਬੀ ਬੋਲਦੇ ਨੇ। ਔਰ ਇੰਨੇ ਹੀ ਜੇ ਅਸੀਂ 6 ਮਿਲੀਅਨ ਸਿੱਖ ਡਾਇਸਪੋਰਾ ਦੀ ਗੱਲ ਕਰਦੇ ਹਾਂ ਬਾਹਰ ਨੇ, ਤੇ ਸਾਡੇ ਤੋਂ ਦੁੱਗਣੇ ਪਾਕਿਸਤਾਨੀ ਪੰਜਾਬੀ ਬਾਹਰ ਨੇ। ਸੋ ਕੁੱਲ ਮਿਲਾ ਕੇ ਜੇ ਕਹਿਣਾ ਹੋਏ ਕਿ ਭਾਈ ਕਿੰਨੇ ਕਰੋੜਾਂ ਦੀ, ਔਰ ਯੂਨਾਈਟਿਡ ਨੇਸ਼ਨਸ ਦੇ ਥੱਲੇ ਇਹ 9ਵੀਂ ਜਾਂ 10ਵੀਂ ਸਭ ਤੋਂ ਜ਼ਿਆਦਾ ਬੋਲਣ ਵਾਲੀ ਜ਼ਬਾਨ ਹੈ ਜਿਹਨੂੰ ਲੋਕ ਬੋਲਦੇ ਨੇ। ਲੇਕਿਨ ਜੇ ਤੁਸੀਂ ਲਹਿੰਦੇ ਪੰਜਾਬ 'ਚ ਦੇਖੋ ਤੇ ਉੱਥੇ ਵੀ ਇੱਕ ਵੱਡਾ ਤੁਸੀਂ ਆਪਣੀ ਅਸੈਂਬਲੀ 'ਚ ਪੰਜਾਬੀ ਨਹੀਂ ਬੋਲ ਸਕਦੇ, ਸਕੂਲਾਂ 'ਚ ਨਹੀਂ ਹੈ, ਪਾਰਲੀਮੈਂਟ 'ਚ ਤਾਂ ਦੂਰ ਦੀ ਗੱਲ। ਭਾਵੇਂ ਉਹ ਉਰਦੂ ਦੀਆਂ ਵੀ ਲੱਤਾਂ ਤੋੜੀਆਂ ਹੁੰਦੀਆਂ ਨੇ, ਪੰਜਾਬੀ ਵਾਂਗ ਹੀ ਬੋਲ ਰਹੇ ਹੁੰਦੇ ਨੇ। ਔਰ ਮੈਂ ਤਾਂ ਬਹੁਤ ਵਾਰੀ ਟਾਕ ਸ਼ੋਜ਼ ਦੇ ਵੀ ਦੇਖਦਾ, ਉਰਦੂ ਬੋਲਦੇ ਬੋਲਦੇ ਜਦੋਂ ਉਹਨਾਂ ਦੀ ਵੋਕੈਬਲਰੀ ਜਾਂ ਉਹ ਹੁੰਦਾ ਨਹੀਂ, ਫਿਰ ਅਖਾਣ ਪੰਜਾਬੀ ਦਾ ਕਹਿਣਗੇ ਜਿਵੇਂ ਪੰਜਾਬੀ 'ਚ ਇਹ ਕਹਿੰਦੇ ਨੇ। ਹੁਣ ਸਾਡੇ ਅਨਫੋਰਚੂਨੇਟਲੀ ਇੱਧਰਲੇ ਪੰਜਾਬ 'ਚ ਸਾਡੇ ਹਿੰਦੂ ਭੈਣਾਂ ਭਰਾਵਾਂ ਨੇ 1951 'ਚ ਜਦੋਂ ਪਹਿਲੀ ਮਰਦਮਸ਼ੁਮਾਰੀ ਹੋਈ, ਮਾਂ ਬੋਲੀ ਹਿੰਦੀ ਲਿਖਾਈ, ਉਹ 1961 'ਚ ਵੀ ਹਿੰਦੀ ਲਿਖਾਈ। ਨਤੀਜੇ ਦੇ ਤੌਰ ਤੇ ਪੰਜਾਬ ਕੱਟਿਆ ਗਿਆ, ਇੱਕ ਵੱਡਾ ਹਿੱਸਾ ਹਰਿਆਣਾ ਔਰ ਹਿਮਾਚਲ ਨੂੰ ਦੇ ਦਿੱਤਾ ਗਿਆ। ਹਾਲਾਂ ਉਹ ਸਾਡੇ ਹਿੰਦੂ ਵੀਰ ਭੈਣਾਂ ਅੱਜ ਵੀ ਘਰਾਂ 'ਚ ਪੰਜਾਬ, ਉਹ ਰਾਦਰ ਲਹਿੰਦੇ ਪੰਜਾਬ ਤੋਂ ਆਏ ਨੇ, ਉਹਨਾਂ ਦੀ ਬੋਲੀ ਜ਼ਿਆਦਾ ਠੇਠ ਪੰਜਾਬੀ ਹੈ। ਇੱਧਰ ਤਾਂ ਬਹੁਤ ਸਾਰੇ ਦੂਜੇ ਪ੍ਰਭਾਵ ਵੀ ਪਹਿਲਾਂ ਰਹੇ, ਪਰ ਜੇ ਹੁਣ ਪੁੱਤਰ ਧੀਆਂ ਹੀ ਮੁਨਕਰ ਹੋ ਜਾਣ, ਮਾਂ ਨੂੰ ਇਹ ਕਹਿਣ ਕਿ ਵੀ ਮੈਂ ਮਾਂ ਹੀ ਨਹੀਂ ਹੈ ਸਾਡੀ, ਇਹ ਦੋਵੇਂ ਪਾਸੇ ਵਰਤਾਰਾ ਹੋਇਆ। ਇੱਧਰ ਹਿੰਦੀ ਨੇ ਦੱਬ ਲਿਆ ਔਰ ਉਧਰ ਉਰਦੂ, ਔਰ ਹਾਲਾਂ ਜ਼ਬਾਨਾਂ ਜਿੰਨੀਆਂ ਵੀ ਸਿੱਖੀਆਂ ਜਾਣ। ਔਰ ਜਿਵੇਂ ਮੈਂ ਦੱਸਿਆ ਵੀ ਐਤਵਾਰ ਅਸੀਂ ਸਬਰੰਗ ਪ੍ਰੋਗਰਾਮ 'ਚ ਸੀ, ਔਰ ਕ੍ਰਿਕਟ ਦੇ ਲੰਬਾ ਵਕਤ ਕਮੈਂਟੇਟਰ ਰਹੇ ਔਰ ਹੁਣ ਵੀ ਐਕਟਿਵ ਨੇ, ਜਿਨ੍ਹਾਂ ਨੂੰ ਹਸਨ ਜਲੀਲ, ਉਹਨਾਂ ਦੇ ਆਨਰ ਦੇ ਵਿੱਚ ਫੰਕਸ਼ਨ ਸੀ, ਔਰ ਉਹਦੇ 'ਚ ਮੈਂ ਐਡਰੈਸ ਕੀਤਾ ਜਾ ਰਿਹਾ ਉਰਦੂ ਦੇ ਵਿੱਚ, ਔਰ ਉਸ 'ਚ ਮੈਂ ਪਰਸ਼ੀਅਨ ਗੁਰੂ ਨਾਨਕ ਸਾਹਿਬ ਦੀ ਬਾਣੀ ਵੀ ਕੋਟ ਕੀਤੀ। ਔਰ ਬਾਅਦ ਦੇ ਵਿੱਚ ਜਦੋਂ ਕਹਿੰਦੇ ਵੀ ਇਸ ਲੈਵਲ ਦੀ ਪਰਸ਼ੀਅਨ, ਇਸ ਲੈਵਲ ਦੀ ਉਰਦੂ, ਮੈਂ ਕਿਹਾ ਜੀ ਤੁਸੀਂ ਪਰਸ਼ੀਅਨ, ਤਾਂ ਮੈਂ ਕਿਹਾ ਅਸੀਂ ਸਿੱਖ ਰਾਜ ਦੀ ਗੱਲ ਕਰਦੇ ਹਾਂ, ਤੁਸੀਂ ਤਾਂ ਸ਼ਾਇਦ ਉਸ ਹਰ ਚੀਜ਼ ਨੂੰ ਇੱਕ ਹੋਰ ਪਾਸੇ ਜੋੜਨ ਦੀ ਲਾਈਨ ਹੋਏ ਕਿ 50 ਸਾਲ ਸਿੱਖਾਂ ਦਾ ਰਾਜ 1799 ਤੋਂ 1849 ਤੱਕ ਰਿਹਾ ਸਰਕਾਰੇ ਖਾਲਸਾ, ਉਹਦੀ ਸਰਕਾਰੀ ਜ਼ਬਾਨ ਫਾਰਸੀ ਸੀ, ਪਰਸ਼ੀਅਨ ਸੀ। ਔਰ ਮੈਂ ਕਿਹਾ ਵੀ ਅਸੀਂ ਤਾਂ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਦੇ ਹਾਂ, ਪਰ ਗੁਰੂ ਸਾਹਿਬ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਇੰਨੇ ਵੱਡੇ ਸਕਾਲਰ ਸੀ ਪਰਸ਼ੀਅਨ ਦੇ ਕਿ ਜਿਹੜਾ ਉਹਨਾਂ ਨੇ ਜ਼ਫਰਨਾਮਾ ਔਰੰਗਜ਼ੇਬ ਨੂੰ ਲਿਖਿਆ ਉਹ ਪਰਸ਼ੀਅਨ ਦੇ ਵਿੱਚ ਹੈ, ਔਰ ਅੱਜ ਵੀ ਉਹ ਇਹ ਕਲਾਸ ਉਸ ਸਾਰੇ ਨੂੰ ਮੰਨਿਆ ਜਾਂਦਾ। ਔਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਸਾਡੀ ਤਾਂ ਪ੍ਰੇਅਰ ਵੇਲੇ ਵੀ ਜਦੋਂ ਅਸੀਂ ਜਾਪ ਸਾਹਿਬ 10ਵੇਂ ਪਾਤਸ਼ਾਹ ਦੀ ਰਚਨਾ ਪੜ੍ਹਦੇ ਹਾਂ ਤੇ ਫਾਰਸੀ ਦੇ ਗਨੀਮੁਲ ਸ਼ਕਸਤ ਹੈ, ਗਰੀਬੁਲ ਪਰਸਤ ਹੈ, ਬੁਲੰਦੁਲ ਮਕਾਨ ਹੈ, ਜ਼ਮੀਨੁਲ ਜ਼ਮਾਨ ਹੈ, ਤਮੀਜ਼ੁਲ तमाम है, रुजुअल निधान है, हरीफुल अजीम है, रज़ाइक यकीन है। सो ये नहीं है कि भाई एक सिख नुकता निगाह तो असी किसी जबान का विरोध करते हैं, पर अपनी माँ नूं तां माँ कहो। और ये गल मैं नहीं कहंदा, ये पंजाबी दे बहुत ज़बरदस्त शायर बाबू फिरोज़दीन शरफ होए ने जिहड़े पहले 1930 दे विच होए, उन्हां दा एक जिहड़ा शेयर है,
ਪੰਜਾਬੀ ਜ਼ਬਾਨ ਨੂੰ ਅਸੀਂ ਕੀ ਬਣਾ ਦਿੱਤਾ ਆਪਣੀ ਮਾਂ ਬੋਲੀ ਨੂੰ। ਉਹ ਕਹਿੰਦੇ ਮੁੱਠਾਂ ਮੀਟ ਕੇ ਨੁਕਰੇ ਹਾਂ ਬੈਠੀ, ਮੁੱਠਾਂ ਮੀਟ ਕੇ ਨੁਕਰੇ ਹਾਂ ਬੈਠੀ, ਟੁੱਟੀ ਹੋਈ ਸਤਾਰ ਰਬਾਬੀਆਂ ਦੀ, ਪੁੱਛੀ ਬਾਤ ਨਾ ਜਿਨ੍ਹਾਂ ਨੇ ਸ਼ਰਫ ਮੇਰੀ, ਵੇ ਮੈਂ ਬੋਲੀ ਹਾਂ ਉਹਨਾਂ ਪੰਜਾਬੀਆਂ ਦੀ। ਕਿ ਭਾਈ ਮੈਨੂੰ ਖੁੰਝੇ ਲਾਇਆ ਹੈ। ਔਰ ਬਾਬਾ ਨਜ਼ਮੀ ਜਿਹੜੇ ਅੱਜ ਦੇ ਦੌਰ ਦੇ ਬੜੇ ਜ਼ਬਰਦਸਤ ਸ਼ਾਇਰ ਨੇ ਪੰਜਾਬੀ ਦੇ ਵਿੱਚ, ਉਹ ਫਖਰ ਨਾਲ ਕਹਿਣਗੇ ਕਿ ਜੇ ਰੱਬ ਨੇ ਵੀ ਮੈਨੂੰ ਬੁਲਾਇਆ ਤੇ ਕੋਈ ਗੱਲ ਕੀਤੀ ਤਾਂ ਮੈਂ ਰੱਬ ਨੂੰ ਕਹਿਣਾ ਵੀ ਪੰਜਾਬੀ 'ਚ ਮੇਰੀ ਮਾਂ ਬੋਲੀ 'ਚ ਗੱਲ ਕਰ। ਉਹਨਾਂ ਦੀ ਹੈ, ਉਹਨਾਂ ਨੇ ਦੀ ਲਿਖਤ ਹੈ, ਵਾਰਸ ਬੁੱਲੇ ਵਰਗੇ ਬੈਠੇ ਹੰਸ ਵਿਸਾਰ ਪੰਜਾਬੀ ਦੇ, ਹੰਸ ਸਵੈਂਸ। ਕਿ ਭਾਈ ਜਿਸ ਜ਼ਬਾਨ 'ਚ ਵਾਰਿਸ ਸ਼ਾਹ ਆਇਆ, ਬੁੱਲੇ ਸ਼ਾਹ ਆਇਆ, ਹੰਸਾਂ ਵਾਂਗ ਸਨ, ਅੱਜ ਪੰਜਾਬੀਆਂ ਨੂੰ ਇਹ ਭੁੱਲੇ ਹੋਏ ਨੇ। ਵਾਰਿਸ ਬੁੱਲੇ ਵਰਗੇ ਬੈਠੇ ਹੰਸ ਵਿਸਾਰ ਪੰਜਾਬੀ ਦੇ, ਕਿਸ ਤਰ੍ਹਾਂ ਆਖਾਂ ਮਾਂ ਬੋਲੀ ਦੇ ਬਰਖੁਰਦਾਰ ਪੰਜਾਬੀ ਨੇ, ਅਚਨ ਚੇਤੀ ਵੀ ਨਾ ਲਾਵੀਂ ਮੇਰੇ ਮੱਥੇ ਉਹਨਾਂ ਨੂੰ, ਜਿਹੜੇ ਵੀ ਇਸ ਧਰਤੀ ਉੱਤੇ ਬਦਬੂਦਾਰ ਪੰਜਾਬੀ ਨੇ। ਉਧਰ ਕਰਾਂ ਸਲਾਮਾਂ ਦਿਲ ਦੀ ਦੁਨੀਆ ਕਹਿੰਦੀ ਏ, ਜਿੱਧਰ ਜਿੱਧਰ ਜਾਂਦੇ ਮੇਰੇ ਬਾ ਕਿਰਦਾਰ ਪੰਜਾਬੀ ਨੇ, ਕੰਡ ਕਦੇ ਨਾ ਲੱਗੇ ਰੱਬਾ ਵਿੱਚ ਮੈਦਾਨੇ ਉਹਨਾਂ ਦੀ, ਜਿਹੜੇ ਆਪਣੀ ਮਾਂ ਬੋਲੀ ਦੇ ਖਿਦਮਤਗਾਰ ਪੰਜਾਬੀ ਨੇ। ਆਪਣੀ ਬੋਲੀ ਬੋਲਣ ਵੇਲੇ ਜਿਨ੍ਹਾਂ ਦਾ ਸਾਹ ਘੁੱਟਦਾ ਏ, ਆਪਣੀ ਬੋਲੀ, ਹਾਂ ਇੱਕ ਮੈਂ ਵਿੱਚੋਂ ਮਿਸ ਕਰ ਦਿੱਤਾ ਹੈ, ਖਵਾਜਾ ਫਰੀਦ, ਮੁਹੰਮਦ ਵਾਰਿਸ, ਨਾਨਕ, ਬੁੱਲਾ ਬਾਹੂ ਲਾਲ, ਇਹ ਪੰਜਾਬੀ ਉੱਚੇ ਸੁੱਚੇ, ਇਹ ਸਰਦਾਰ ਪੰਜਾਬੀ ਨੇ। ਖਵਾਜਾ ਫਰੀਦ, ਮੁਹੰਮਦ ਵਾਰਿਸ, ਨਾਨਕ, ਬੁੱਲਾ ਬਾਹੂ ਲਾਲ, ਇਹ ਪੰਜਾਬੀ ਉੱਚੇ ਸੁੱਚੇ, ਇਹ ਸਰਦਾਰ ਪੰਜਾਬੀ ਨੇ। ਆਪਣੀ ਬੋਲੀ ਬੋਲਣ ਵੇਲੇ ਜਿਨ੍ਹਾਂ ਦਾ ਸਾਹ ਘੁੱਟਦਾ ਏ, ਨਜ਼ਮੀ ਦੇ ਫਤਵਾ, ਉਹ ਗੱਦਾਰ ਪੰਜਾਬੀ ਨੇ। ਹੁਣ ਇਹ ਉਹਨਾਂ ਨੇ ਆਪਣੇ ਜਜ਼ਬਿਆਂ ਦਾ ਇਜ਼ਹਾਰ ਕੀਤਾ। ਔਰ ਬਾਬੂ ਫਿਰੋਜ਼ਦੀਨ ਸ਼ਰਫ ਜਿਨ੍ਹਾਂ ਨੇ ਕਿਹਾ ਭਾਈ ਅਸੀਂ ਕਿਵੇਂ ਟੁੱਟੀ ਰਬਾਬ ਵਾਂਗ ਖੂੰਜੇ ਮਾਂ ਨੂੰ ਆਪਣੇ ਲਾਇਆ ਹੋਇਆ, ਉਹਨਾਂ ਦੀ ਇਹ ਨਜ਼ਮ ਹੈ ਕਿ ਮੈਂ ਪੰਜਾਬੀ, ਪੰਜਾਬ ਦੇ ਰਹਿਣ ਵਾਲਾ ਹਾਂ, ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ, ਸਮਝਾਂ ਫਾਰਸੀ ਉਰਦੂ ਵੀ ਖੂਬ ਬੋਲਾਂ, ਸਮਝਾਂ ਫਾਰਸੀ ਉਰਦੂ ਵੀ ਖੂਬ ਬੋਲਾਂ, ਥੋੜ੍ਹੀ ਬਹੁਤ ਅੰਗਰੇਜ਼ੀ ਵੀ ਅੰਗਦਾ ਹਾਂ, ਬੋਲੀ ਆਪਣੀ ਨਾਲ ਪਿਆਰ ਰੱਖਾਂ, ਇਹ ਗੱਲ ਆਖਣੋਂ ਕਦੀ ਨਾ ਸੰਗਦਾ ਹਾਂ, ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਮੈਂ, ਟੁਕੜਾ ਕਿਸੇ ਪੰਜਾਬਣ ਦੀ ਵੰਗਦਾ ਹਾਂ, ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ, ਆਸ਼ਕ ਮੁੱਢੋਂ ਮੈਂ ਇਸੇ ਉਮੰਗ ਦਾ ਹਾਂ, ਵਾਰਿਸ ਸ਼ਾਹ ਤੇ ਬੁੱਲੇ ਦੇ ਰੰਗ ਅੰਦਰ ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ, ਰਵਾਂ ਇੱਥੇ ਤੇ ਯੂਪੀ 'ਚ ਕਰਾਂ ਗੱਲਾਂ, ਐਸੀ ਅਕਲ ਨੂੰ ਛਿੱਕੇ ਤੇ ਟੰਗਦਾ ਹਾਂ, ਮੈਂ ਪੰਜਾਬੀ, ਪੰਜਾਬ, ਮੈਂ ਪੰਜਾਬੀ, ਪੰਜਾਬੀ ਦਾ ਸ਼ਰਫ ਸੇਵਕ, ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ। ਔਰ ਮੈਂ ਇਹਨੂੰ ਕਲੋਜ਼ਿੰਗ ਤੋਂ ਪਹਿਲਾਂ ਮੈਂ ਵਕਤ ਦੇਖ ਰਿਹਾ ਜੀ, ਗਿਆਨੀ ਗੁਰਮੁਖ ਸਿੰਘ ਮੁਸਾਫਰ, ਇਹ ਬੜੇ ਜ਼ਬਰਦਸਤ ਸ਼ਾਇਰ ਵੀ ਹੋਏ, ਲੇਖਕ ਵੀ ਹੋਏ। ਔਰ ਉਹਨਾਂ ਦੀ ਜਿਹੜੀ ਹੈ ਪੰਜਾਬ ਦੇ ਚੀਫ ਮਿਨਿਸਟਰ ਵੀ ਪਹਿਲੇ ਬਣੇ 1966, ਪਰ ਮੈਂ ਉਹਨਾਂ ਦੀ ਜਦੋਂ ਦੇਖਦਾ ਤੇ ਲੰਬੀ ਹੈ ਨਜ਼ਮ, ਪਰ ਮੈਂ ਹਬੀਬ ਜ਼ਾਲਬ, ਹੁਣ ਹਬੀਬ ਜ਼ਾਲਬ ਬੇਸ਼ੱਕ ਉਰਦੂ ਸ਼ਾਇਰੀ ਦੇ ਵਿੱਚ ਉਹਨਾਂ ਨੂੰ ਜਾਣਿਆ ਜਾਂਦਾ, ਅਕਸਰ ਮੈਂ ਉਹਨਾਂ ਦਾ ਇਹ ਸ਼ੇਅਰ ਜਿਹਨੂੰ ਐਪਰੀਸ਼ੀਏਟ, ਜਿਹੜਾ ਉਹਨਾਂ ਨੇ ਵੰਗਾਰ ਵਿੱਚ ਕਿਹਾ ਕਿ ਜਦੋਂ ਵੀ ਉਹ ਕੋਈ ਹਾਕਮ कि तुमसे पहले भी एक शख्स जो यहाँ तख्ते नशीं था, उसको भी अपने खुदा होने का इतना ही यकीन था। ताकत खराब कर दिंदी है दिमागां नूं, पर बहुत घੱਟ ਨੂੰ पता होएगा कि हबीब ਜ਼ਾਲਬ ने पंजाबी च भी पोइट्री लिखी है। और उन्हां दी माँ बोली दे हैडिंग थले एक पोएम है, पुत्तरां तेरी चादर लाही होर किसे दा दोष ना माई। ये पंजाबी माँ नूं है, ਪੁੱਤਰਾਂ ਤੇਰੀ ਚਾਦਰ ਲਾਹੀ ਹੋਰ ਕਿਸੇ ਦਾ ਦੋਸ਼ ਨਾ ਮਾਈ, ਗੈਰਾਂ ਕ੍ਰੋਧ ਦੀ ਉਹ ਅੱਗ ਬਾਲੀ, ਸੀਨੇ ਹੋ ਗਏ ਪਿਆਰ ਤੋਂ ਖਾਲੀ, ਪੁੱਤਰਾਂ ਨੂੰ ਤੂੰ ਲੱਗੇ ਗਾਲੀ, ਤੈਨੂੰ ਬੋਲਣ ਤੋਂ ਸ਼ਰਮਾਵਣ,
ਗੈਰਾਂ ਐਸੀ ਵਾਹ ਵਗਾਈ ਪੁੱਤਰਾਂ ਤੇਰੀ ਚਾਦਰ ਲਾਹੀ। ਇਹਨਾਂ ਕੋਲ ਜ਼ਮੀਨਾਂ ਵੀ ਨੇ, ਇਹਨਾਂ ਹੱਥ ਸੰਗੀਨਾਂ ਵੀ ਨੇ, ਦੌਲਤ ਬੈਂਕ ਮਸ਼ੀਨਾਂ ਵੀ ਨੇ। ਨਾ ਏ ਤੇਰੇ ਨਾ ਏ ਮੇਰੇ ਇਹ ਲੋਕੀ ਯੂਸਫ ਦੇ ਭਾਈ ਪੁੱਤਰਾਂ ਤੇਰੀ ਚਾਦਰ ਲਾਈ ਹੋਰ ਕਿਸੇ ਦਾ ਦੋਸ਼ ਨਾ ਮਾਈ। ਹੁਣ ਯੂਸਫ ਇਸਲਾਮਿਕ ਤਹਿਜ਼ੀਬ ਦੇ ਵਿੱਚ ਇੱਕ ਉਹ ਕਰੈਕਟਰ ਹੈ ਕਿ ਵੀ ਜਿਹੜਾ ਜਿਹਦੇ 10 ਮਤਰੇ ਭਰਾ ਸੀ ਜਿਨ੍ਹਾਂ ਨੇ ਧੋਖੇ ਦੇ ਨਾਲ ਉਸ ਦਾ ਮਰਡਰ ਕੀਤਾ ਸੀ, ਉਹਦਾ ਕਤਲ ਕੀਤਾ ਸੀ ਕਿ ਭਾਈ ਉਹਨਾਂ ਨੇ, ਔਰ ਇਹ ਬੜੀ ਖੂਬਸੂਰਤ ਹਬੀਬ ਜ਼ਾਲਬ ਨੇ ਇਹ ਮੈਟਾਫਰ ਇਸਤੇਮਾਲ ਕੀਤਾ ਹੈ। ਇਹਨਾਂ ਕੋਲ ਜ਼ਮੀਨਾਂ ਵੀ ਨੇ, ਇਹਨਾਂ ਹੱਥ ਸੰਗੀਨਾਂ ਵੀ ਨੇ, ਦੌਲਤ ਬੈਂਕ ਮਸ਼ੀਨਾਂ ਵੀ ਨੇ। ਨਾ ਏ ਤੇਰੇ ਨਾ ਏ ਮੇਰੇ ਇਹ ਲੋਕੀ ਯੂਸਫ ਦੇ ਭਾਈ, ਕਿ ਜਿਵੇਂ ਯੂਸਫ ਨੂੰ ਉਹਦੇ ਮਤਰੇ ਭਰਾਵਾਂ ਨੇ ਕਤਲ ਕੀਤਾ ਸੀ, ਇਵੇਂ ਇਹਨਾਂ ਨੇ ਰਲ ਕੇ ਮਾਂ ਬੋਲੀ ਦਾ ਹੋਰ ਕਿਸੇ ਦਾ ਪੁੱਤਰਾਂ ਤੇਰੀ ਚਾਦਰ ਲਾਈ ਹੋਰ ਕਿਸੇ ਦਾ ਦੋਸ਼ ਨਾ ਮਾਈ। ਔਰ ਕਲੋਜ਼ਿੰਗ 'ਚ ਇੱਕ ਨਜ਼ਮ ਮੈਂ ਦਮਨ, ਹੁਣ ਜਿਨ੍ਹਾਂ ਨੂੰ ਉਸਤਾਦ ਦਮਨ ਕਿਹਾ ਜਾਂਦਾ ਹੈ, ਜਿਨ੍ਹਾਂ ਨੇ ਬੜੀ ਬੇਖੌਫੀ ਦੇ ਨਾਲ ਬੇਖੌਫ ਬੇਬਾਕ ਪੰਜਾਬੀ ਕੀਤੀ ਹੈ, ਔਰ ਉਹਨਾਂ ਦੀ ਇਹ ਨਜ਼ਮ ਹੈ ਉਰਦੂ ਦਾ ਮੈਂ ਦੋਖੀ ਨਹੀਂ, ਕਿਉਂਕਿ ਬਹੁਤ ਬੋਲਡ ਇਹਨਾਂ ਦਾ ਅੰਦਾਜ਼, ਜਿਵੇਂ ਹਬੀਬ ਜ਼ਾਲਬ ਨੇ ਇਵੇਂ ਹੀ ਦਾਮਨ, ਉਸਤਾਦ ਦਾਮਨ, ਔਰ ਉਹਨਾਂ ਨੇ ਈਵਨ 47 ਦੀ ਵੰਡ ਦੇ ਉੱਤੇ ਵੀ ਉਹਨਾਂ ਦੀ ਇੱਕ ਲਾਈਨ ਅੱਜ ਵੀ ਹਰ ਥਾਂ ਕੋਟ ਹੁੰਦੀ ਹੈ ਜਿਹਦੇ 'ਚੋਂ ਕਹਿੰਦੇ ਨੇ ਕਿ ਲਾਲੀ ਅੱਖੀਆਂ ਦੀ ਪਈ ਦੱਸਦੀ ਏ ਰੋਏ ਤੁਸੀਂ ਵੀ ਹੋ ਰੋਏ ਅਸੀਂ ਵੀ ਹਾਂ, ਕਿ ਕਿਵੇਂ ਦੋਨੋਂ ਦੁਖਾਂ ਪਰੇ। ਉਰਦੂ ਦਾ ਮੈਂ ਦੋਖੀ ਨਹੀਂ, ਉਰਦੂ ਦਾ ਮੈਂ ਦੋਖੀ ਨਹੀਂ ਤੇ ਦੁਸ਼ਮਣ ਨਹੀਂ ਅੰਗਰੇਜ਼ੀ ਦਾ, ਪੁੱਛਦੇ ਹੋ ਮੇਰੇ ਦਿਲ ਦੀ ਬੋਲੀ। ਹਾਂ ਜੀ ਹਾਂ ਪੰਜਾਬੀ ਏ, ਹਾਂ ਜੀ ਹਾਂ ਪੰਜਾਬੀ ਏ। ਬੁੱਲਾ ਮਿਲਿਆ ਇਸੇ ਵਿੱਚੋਂ ਵਾਰਸ ਵੀ, ਧਾਰਾਂ ਮਿਲੀਆਂ ਇਸੇ ਵਿੱਚੋਂ ਮੇਰੀ ਮਾਂ ਪੰਜਾਬੀ ਏ। ਹਾਂ ਜੀ ਹਾਂ ਪੰਜਾਬੀ ਏ। ਇਹਦੇ ਬੋਲ ਕੰਨਾਂ ਵਿੱਚ ਪੈਂਦੇ, ਦਿਲ ਮੇਰੇ ਦੇ ਵਿੱਚ ਨੇ ਰਹਿੰਦੇ, ਤਪਦੀਆਂ ਹੋਈਆਂ ਰੇਤਾਂ ਉੱਤੇ ਇੱਕ ਠੰਡੀ ਛਾਂ ਪੰਜਾਬੀ ਏ। ਹਾਂ ਜੀ ਹਾਂ ਪੰਜਾਬੀ ਏ। ਇਹਦੇ ਦੁੱਧਾਂ ਦੇ ਵਿੱਚ ਮੱਖਣੀ, ਮੱਖਣਾ ਵਿੱਚ ਘਿਓ ਦੀ ਚਖਣੀ। ਵਾਹ ਜੀ ਵਾਹ। ਇਹਦੇ ਦੁੱਧਾਂ ਦੇ ਵਿੱਚ ਮੱਖਣੀ, ਮੱਖਣਾ ਵਿੱਚ ਘਿਓ ਦੀ ਚਖਣੀ, ਡੱਬ ਖੜੱਬੀ ਦੁੱਧੜ ਜਿਹੀ ਇਹ ਸਾਡੀ ਗਾਂ ਪੰਜਾਬੀ ਏ। ਹਾਂ ਜੀ ਹਾਂ ਪੰਜਾਬੀ ਏ। ਸੋ ਅਸੀਂ ਵੀ ਆਪਣੀ ਮਾਂ ਬੋਲੀ ਨੂੰ ਜਿੱਥੇ ਅਪਣਾਈਏ, ਅਸੀਂ ਤਾਂ ਜੇ ਸੱਚੋ ਸੱਚ ਪ੍ਰੋਗਰਾਮ ਪਿਛਲੇ 10 ਸਾਲ ਤੋਂ ਪੰਜਾਬੀ 'ਚ ਕਰਨ ਦਾ ਫੈਸਲਾ ਕੀਤਾ ਤੇ ਇਹੀ ਸੀ ਕਿ ਇਸ ਨੂੰ ਜਿਹੜੇ ਲੋਕ ਇੱਕ ਤਬਕਾ ਖਾਸ ਤੌਰ ਤੇ ਸ਼ਹਿਰੀਆਂ ਦਾ, ਉਹ ਸਾਡੇ ਲਹਿੰਦੇ ਪੰਜਾਬ ਦੇ ਹੋਣ ਚੜ੍ਹਦੇ ਪੰਜਾਬ ਦੇ ਹੋਣ, ਤੇ ਉਹ ਕਹਿੰਦੇ ਨੇ ਜੀ ਪੰਜਾਬੀ ਤਾਂ ਗਾਲਾਂ ਦੀ ਜ਼ਬਾਨ ਹੈ, ਕਿ ਜੇ ਤੁਸੀਂ ਪਰ ਇਹ ਭੁੱਲ ਜਾਂਦੇ ਨੇ ਕਿ ਭਾਈ ਇਹ ਮਾਖਿਓਂ ਮਿੱਠੀ ਜ਼ੁਬਾਨ ਜਿਸ ਦੇ ਵਿੱਚ ਬਾਬਾ ਫਰੀਦ ਗੰਜ ਸ਼ੱਕਰ ਔਰ ਗੁਰੂ ਨਾਨਕ ਸਾਹਿਬ ਗੁਰੂ ਸਾਹਿਬਾਨ, ਬੁੱਲੇ ਸ਼ਾਹ, ਵਾਰਸ ਸ਼ਾਹ, ਪੀਲੂ, ਜਦੋਂ ਅਸੀਂ ਇਹਨਾਂ ਸਾਰਿਆਂ ਦੀ ਕਾਹਨਾ ਇਸ ਕਿਸਮ ਦੇ ਜਿਨ੍ਹਾਂ ਦੀਆਂ ਰਚਨਾਵਾਂ, ਔਰ ਸ਼ਾਹ ਮੁਹੰਮਦ, ਔਰ ਜਿੱਥੇ ਕਿੰਨੇ ਸ਼ਾਹ ਹੁਸੈਨ, ਸੁਲਤਾਨ ਬਾਹੂ, ਬਿਲਕੁਲ। ਔਰ ਇਹ ਗੱਲ ਇਹ ਨਹੀਂ ਹੈ, ਹੁਣ ਫੈਜ਼ ਅਹਿਮਦ ਫੈਜ਼ ਨੂੰ ਗਾਲਿਬ ਤੋਂ ਬਾਅਦ ਸਭ ਤੋਂ ਵੱਡਾ ਸ਼ਾਇਰ ਉਰਦੂ ਪੋਇਟਰੀ ਦਾ ਮੰਨਿਆ ਜਾਂਦਾ ਹੈ। ਔਰ ਇਹ ਮੈਂ ਅਸ਼ਫਾਕ ਅਹਿਮਦ ਸਾਹਿਬ ਦਾ ਇੱਕ ਇੰਟਰਵਿਊ ਸੁਣ ਰਿਹਾ ਸੀ ਕਿ ਉਹ ਕਹਿੰਦਾ ਜੀ ਮੈਂ ਫੈਜ਼ ਅਹਿਮਦ ਫੈਜ਼ ਨੂੰ ਕਿਹਾ, ਹਾਲਾਂ ਮੈਂ ਕੁਝ ਪੋਇਮਸ ਕੱਢੀਆਂ ਉਹਨਾਂ ਨੇ ਪੰਜਾਬੀ 'ਚ ਵੀ ਲਿਖੀਆਂ ਨੇ ਜਿਵੇਂ ਹਬੀਬ ਜ਼ਾਲਬ ਨੇ ਲਿਖੀਆਂ, ਕਹਿੰਦੇ ਮੈਂ ਫੈਜ਼ ਅਹਿਮਦ ਫੈਜ਼ ਨੂੰ ਕਿਹਾ ਕਿ ਵੀ ਤੁਸੀਂ ਉਰਦੂ ਨੂੰ ਚੁਣਿਆ, ਤੁਸੀਂ ਔਰ ਸੋਲਿਡ ਪੰਜਾਬੀ ਜੱਟ ਫੈਜ਼ ਅਹਿਮਦ ਫੈਜ਼, ਉਹਨਾਂ ਨੇ ਕਿਹਾ ਕਿ ਵੀ, ਔਰ ਜਿਹੜਾ ਉਹਨਾਂ ਨੇ ਜਵਾਬ ਦਿੱਤਾ ਮੈਂ ਅਸ਼ਫਾਕ ਸਾਹਿਬ ਦਾ ਇੰਟਰਵਿਊ ਤੋਂ ਔਰ ਕਿਤੇ ਹੋਰ ਵੀ ਮੈਂ ਉਹਨਾਂ ਦੇ ਇੰਟਰਵਿਊ 'ਚ ਦੇਖਿਆ, ਉਹਨਾਂ ਨੇ ਕਿਹਾ ਜੀ ਪੰਜਾਬੀ ਵੱਲ ਮੈਂ ਮੁੜਦਾ ਤਾਂ ਜ਼ਰੂਰ, ਪਰ ਇੱਥੇ ਤਾਂ ਵਾਰਸ ਸ਼ਾਹ ਵਰਗੇ ਜਿੰਨ ਬੈਠੇ ਸੀ, ਇਹਨਾਂ ਦਾ ਮੈਂ ਮੁਕਾਬਲਾ ਨਹੀਂ ਸੀ ਕਰ, ਇਹਨਾਂ ਮੈਨੂੰ ਲੱਗਾ ਵੀ ਮੈਂ ਤਾਂ ਇਹਨਾਂ ਦੇ ਨੇੜੇ ਵੀ ਨਹੀਂ ਲੱਗ ਸਕਦਾ। ਹਾਂ ਕਹਿੰਦੇ ਮੈਨੂੰ ਲੱਗਾ ਵੀ ਗਾਲਬ ਨੂੰ ਮੈਂ ਟੱਕਰ ਦੇ ਸਕਦਾ, ਤੇ ਮੈਂ ਕਹਿੰਦਾ ਵੀ ਉਹ ਹੁਣ ਇਹ ਕੋਈ ਛੋਟੀ ਗੱਲ ਨਹੀਂ ਹੈ, ਫੈਜ਼ ਅਹਿਮਦ ਫੈਜ਼ ਕੋਈ ਛੋਟਾ ਨਾਂ ਨਹੀਂ ਹੈ, ਉਹਨਾਂ ਦੀ ਬੜੀ ਜ਼ਬਰਦਸਤ ਪੋਇਟਰੀ ਹੈ ਅੱਜ ਵੀ, ਕਿ ਆਵਾਜ਼ ਦੋ ਕਿ ਭਾਈ ਇਹ ਜਿਹੜੇ ਲੱਭ ਆਜ਼ਾਦ ਹੈ ਜਾਂ ਹਮ ਦੇਖेंगे, ਜਿਹੜੀ ਅੱਜ ਵੀ ਹਰ ਰੈਵੋਲੂਸ਼ਨ 'ਚ ਉਹਨਾਂ ਦਾ ਇਜ਼ ਗ੍ਰੇਟ ਪੋਇਟ। ਲੇਕਿਨ ਜੇ ਉਹਨਾਂ ਨੂੰ ਵੀ ਉਸ ਲੈਵਲ ਤੇ ਪਹੁੰਚੇ ਇੱਕ ਸ਼ਾਇਰ ਨੂੰ ਉਰਦੂ
ਅਦਬ ਦੇ ਇਹ ਅਹਿਸਾਸ ਸੀ ਕਿ ਪੰਜਾਬੀ ਕਿੰਨੀ ਅਮੀਰ ਜ਼ਬਾਨ ਹੈ, ਤੇ ਫਿਰ ਜੇ ਉਸ ਜ਼ਬਾਨ ਦੇ ਸਾਡੇ ਹੀ ਬੱਚੇ ਬੱਚੀਆਂ ਜਿਹੜੇ ਪੰਜਾਬੀ ਮਾਂ ਦੇ ਪੁੱਤਰ ਧੀਆਂ ਨੇ ਉਹੀ ਕਹਿਣ ਵੀ ਤੂੰ ਸਾਡੀ ਮਾਂ ਨਹੀਂ ਹੈ, ਤੈਨੂੰ ਤਾਂ ਸਿਰਫ ਅਸੀਂ ਗਾਲਾਂ ਕੱਢਣ ਲਈ ਵਰਤਾਂਗੇ, ਤੇ ਇਸ ਤੋਂ ਵੱਧ ਕੇ ਫਿਰ ਅਸੀਂ ਕੀ ਕਹਾਣ ਦੇ ਹੱਕਦਾਰ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।